ਸ਼ੁਰੂਆਤ ਕਰੀਏ ਮਾਈਨਿੰਗ ਤੋਂ। ਮਾਈਨਿੰਗ ਨੂੰ ਤਾਂ ਕਹਿੰਦੇ ਨੱਥ ਪਾਲੀ ਜਿਹੜੀ ਗੈਰ ਕਾਨੂੰਨੀ ਹੁੰਦੀ ਸੀ। ਪਰ ਇਹ ਗੱਲ ਸਮਝ 'ਚ ਨਹੀਂ ਆਈ ਸ਼ਰਮਾ ਜੀ ਵੀ 12,000 ਵਾਲੀ ਟਰਾਲੀ 40,000 ਦੀ ਕਿਵੇਂ ਹੋ ਗਈ? ਬਿਲਕੁਲ ਪ੍ਰਵੀਨ ਜੀ, ਇਹ ਹੈਰਾਨੀ ਵਾਲੀ ਗੱਲ ਹੈ ਕਿ ਮਾਨ ਸਰਕਾਰ ਜਿਹੜੀ ਕਹਿੰਦੀ ਸੀ ਕਿ ਰੇਤ ਮਾਈਨਿੰਗ ਤੋਂ ਅਸੀਂ ਆਉਂਦੇ ਹੀ ਖਜ਼ਾਨਾ ਭਰ ਦੇਣਾ ਜੀ ਤੇ ਹੁਣ ਉਹ ਦਮ ਭਰਦੇ ਨੇ ਕਿ ਰੇਤ ਮਾਈਨਿੰਗ ਪੰਜਾਬ 'ਚ ਕੰਟਰੋਲ 'ਚ ਆ ਜੀ। ਪਰ 7 ਮਹੀਨੇ ਬੀਤਣ ਦੇ ਬਾਵਜੂਦ ਨਾ ਤਾਂ ਜੇ ਕੋਈ ਮਾਈਨਿੰਗ ਪਾਲਿਸੀ ਸਾਹਮਣੇ ਆਈ ਹੈ, ਹਾਂਜੀ। ਨਾ ਉਹਦੀ ਰੂਪਰੇਖਾ ਸਾਹਮਣੇ ਆਈ ਹੈ। ਔਰ ਉਸ ਮਾਈਨਿੰਗ ਪਾਲਿਸੀ ਨੂੰ ਲੈ ਕੇ ਹੀ ਜਿਹੜਾ ਸਾਡਾ ਸਰਹੱਦੀ ਖੇਤਰ ਹੈ ਉਸ ਨੂੰ BSF ਜਾਂ ਭਾਰਤੀ ਫੌਜ ਕਹਿੰਦੀ ਹੈ ਕਿ ਰਾਸ਼ਟਰੀ ਸੁਰੱਖਿਆ ਖਤਰੇ 'ਚ ਪਾ ਦਿੱਤੀ ਇਸ ਮਾਈਨਿੰਗ ਮਾਫੀਆ ਨੇ। ਤੇ ਉਹ ਮਾਈਨਿੰਗ ਮਾਫੀਆ ਸਾਰਿਆਂ ਨੂੰ ਪਤਾ ਕਿ ਸੱਤਾ ਦੀ ਸ਼ਹਿ ਨਾਲੇ ਚੱਲਦਾ ਤੇ ਸੱਤਾ ਜਿਹਦੀ ਮਰਜ਼ੀ ਹੋਵੇ ਪੰਜਾਬ 'ਚ ਉਹਦੇ ਆਸ਼ੀਰਵਾਦ ਤੋਂ ਬਿਨਾਂ ਇੱਥੇ ਮਾਈਨਿੰਗ ਮਾਫੀਆ ਕੋਈ ਵੀ ਨਹੀਂ ਚੱਲਦਾ। ਕੋਈ ਵੀ ਜੁਰਮ, ਕੋਈ ਵੀ ਗੈਰ ਕਾਨੂੰਨੀ ਧੰਦੇ ਸੱਤਾ ਔਰ ਪੁਲਿਸ ਦੇ ਸ਼ਹਿ ਤੋਂ ਬਿਨਾਂ ਚੱਲੇ ਨਹੀਂ ਸਕਦੇ। ਸੋ ਇਸ ਲਈ ਉੱਥੋਂ ਪੱਖ ਉੱਭਰ ਕੇ ਸਾਹਮਣੇ ਆਇਆ ਤੇ ਆਪਾਂ ਕੱਲ ਆਪਣੇ ਸਰੋਤਿਆਂ ਨਾਲ, ਦਰਸ਼ਕਾਂ ਨੇ ਗੱਲ ਸਾਂਝੀ ਕੀਤੀ ਸੀ ਕਿ 5 ਕਿਲੋਮੀਟਰ ਦੇ ਦਾਇਰੇ ਤੇ ਮਤਲਬ ਕਿ NOC ਲੈਣੀ ਪਿਆ ਕਰੇਗੀ। ਹੁਣ ਉਸ ਦਾ ਖਰੜਾ, ਉਸ ਦੀ ਰੂਪਰੇਖਾ ਤਿਆਰ ਹੋ ਗਈ ਹੈ। ਮਾਮਲਾ ਹਾਈ ਕੋਰਟ ਦੇ ਵਿੱਚ ਵੀ ਬਿਆਨ ਦੇ ਵਿੱਚ ਹੈਗਾ। ਸੋ ਉਸ ਨੂੰ ਲੈ ਕੇ ਹੀ ਭਾਰਤੀ ਫੌਜ ਨੇ ਬਕਾਇਦਾ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਆ। ਚਿੱਠੀ ਦੇ ਨਾਲ 4 ਤੋਂ 5 ਬੈਠਕਾਂ BSF ਤੇ ਭਾਰਤੀ ਫੌਜ ਦੀਆਂ ਕ੍ਰਿਸ਼ਨ ਕੁਮਾਰ ਹੋਰਾਂ ਨਾਲ ਹੋ ਚੁੱਕੀਆਂ ਆ ਪਿਛਲੇ ਮਹੀਨੇ ਦੇ ਦਰਮਿਆਨ ਹੀ। 1 ਮਹੀਨੇ 'ਚ 4 ਤੋਂ 5 ਬੈਠਕਾਂ ਹੋ ਚੁੱਕੀਆਂ ਤੇ ਉਸ ਤੋਂ ਬਾਅਦ ਉਹਨੇ ਪੂਰਾ ਉਸ ਨੂੰ ਲੈ ਕੇ ਚਿੱਠੀ ਲਿਖੀ, ਜਿਹਦੀ ਕੱਲ ਆਪਾਂ ਵਿਸਤਾਰਤ ਜ਼ਿਕਰ ਪਹਿਲਾਂ ਹੀ ਕਰ ਚੁੱਕੇ ਹਾਂ। ਸੋ ਇਸ ਲਈ ਜਿਹਨੇ ਉਹ ਮਾਮਲਾ ਪੂਰਾ ਸਮਝਣਾ ਹੋਵੇ ਸਾਡਾ ਕੱਲ ਦਾ ਪ੍ਰੋਗਰਾਮ ਵੀ ਸੁਣ ਸਕਦਾ। ਜੀ ਬਿਲਕੁਲ। ਹਾਂ, ਹੁਣ ਸਵਾਲ ਖੜਾ ਹੈ ਕਿ ਜੇਕਰ ਮਾਈਨਿੰਗ ਬੰਦ ਹੈ ਪ੍ਰਵੀਨ ਜੀ, ਇੱਕ ਪਾਸੇ ਤਾਂ ਅਜੇ ਪਾਲਿਸੀ ਵੀ ਨਹੀਂ ਨਵੀਂ ਆਈ, ਦੂਸਰੀ ਜਿਹੜੀ ਮਾਈਨਿੰਗ ਚੱਲਦੀ ਸੀ ਉਹਦੇ ਪਰ ਰੋਕ ਹੈ ਤੇ ਇਹਦਾ ਮਤਲਬ ਕਿ ਸਿਰਫ ਜਿਹੜੀਆਂ ਤੈਅ ਸਾਈਟਾਂ ਨੇ ਉੱਥੋਂ ਹੀ ਰੇਤ ਨਿਕਲ ਰਿਹਾ ਜਾਂ ਬਾਹਰਲਿਆਂ ਥਾਵਾਂ ਤੋਂ ਆਉਂਦਾ ਹੈ। ਤੇ ਫਿਰ ਇਹ ਕੀ ਮਤਲਬ ਕਿ ਇਸ ਲਈ ਰੇਤ ਮਹਿੰਗਾ ਹੋ ਗਿਆ ਕਿ ਰੇਤ ਕੱਢਿਆ ਨਹੀਂ ਜਾ ਰਿਹਾ ਖੱਡਾਂ 'ਚ ਤਾਂ ਮਹਿੰਗਾ, ਮਾਈਨਿੰਗ ਹੋ ਨਹੀਂ ਰਹੀ ਤਾਂ ਮਹਿੰਗਾ। ਪਰ ਜਦੋਂ ਪਰਤਾਂ ਫੁੱਲੀਆਂ ਜਾਂਦੀਆਂ, ਜਦੋਂ ਚੈੱਕ ਕੀਤਾ ਜਾਂਦਾ ਜ਼ਿਲ੍ਹਾ ਬਾਈ ਜਿਹੜੇ ਇਲਾਕੇ ਦੇ ਵਿੱਚ, ਜਿਵੇਂ ਅਨੰਦਪੁਰ ਸਾਹਿਬ ਵਾਲੀ, ਰੋਪੜ ਵਾਲੀ ਸਾਰੀ ਬੈਲਟ ਹੈ, ਇਸੇ ਤਰ੍ਹਾਂ ਪਠਾਨਕੋਟ ਵਾਲੀ ਸਾਰੀ ਬੈਲਟ ਹੈ, ਨੰਗਲ ਤੋਂ ਅੱਗੇ ਵਾਲੀ ਸਾਰੀ ਬੈਲਟ ਹੈ, ਜਾਂ ਚਮਕੌਰ ਸਾਹਿਬ ਇੱਧਰ ਮਰਿੰਡੇ ਵਾਲੀ ਬੈਲਟ ਹੈ, ਇਸ ਖੇਤਰ ਦੇ ਵਿੱਚ ਜਦੋਂ ਪਤਾ ਕੀਤਾ ਜਾਂਦਾ ਕਹਿੰਦੇ ਬਾਈ ਜੀ ਪਹਿਲਾਂ ਨਾਲੋਂ ਜਾਰੀ ਹੈ, ਜ਼ਿਆਦਾ ਹੈ। ਅੱਗੇ ਤਾਂ ਕਹਿੰਦੇ ਰਾਤ ਨੂੰ ਟਿੱਪਰ ਲੰਘਦੇ ਸੀ, ਹੁਣ ਦਿਨੇ ਵੀ ਤੇ ਰਾਤ ਨੂੰ ਵੀ 24 ਘੰਟੇ ਟਿੱਪਰ ਲੰਘਦੇ ਨੇ ਜੀ। ਭਲਾਣ ਭੱਲੜੀ ਖੇਤਰ ਜਿਹੜਾ ਬਹੁਤ ਸਾਊ ਖੇਤਰ ਵਜੋਂ ਅਨੰਦਪੁਰ ਸਾਹਿਬ ਦੀ ਬੈਲਟ ਦੇ ਵਿੱਚ ਜਾਣਿਆ ਜਾਂਦਾ ਹੈ, ਉਸ ਖੇਤਰ ਦੀਆਂ ਵੀਡੀਓ ਪਾਈਆਂ ਨੇ ਆਪਣਾ ਇਹਨਾਂ ਨੇ ਕਿ ਖਹਿਰੇ ਨੇ, ਸੁਖਪਾਲ ਖਹਿਰੇ ਨੇ ਵੀਡੀਓ ਸ਼ੇਅਰ ਕੀਤੀਆਂ ਨੇ ਤੇ ਪੁੱਛਿਆ ਕਿ ਮੰਤਰੀ ਸਾਹਿਬ, ਮਾਈਨਿੰਗ ਮੰਤਰੀ ਸਾਹਿਬ ਤੁਹਾਡਾ ਇਲਾਕਾ ਹੈ ਤੇ ਜਵਾਬ ਦੇ ਦਿਓ ਕਿ ਵੀਡੀਓ ਗਲਤ ਹੈ ਕਿ ਸਹੀ ਹੈ ਜੀ। ਹੁਣ ਦੇਣ ਭਲਾਣ ਖੇਤਰ ਦੇ ਵਿੱਚ ਜੇਕਰ ਮਾਈਨਿੰਗ ਹੋ ਰਹੀ, ਪਿਛਲੇ ਦਿਨਾਂ ਦੇ ਵਿੱਚ ਇਹਨਾਂ ਪਿੰਡਾਂ ਦੀਆਂ ਬੀਬੀਆਂ ਨੇ ਧਰਨਾ ਲਾਤਾ ਸੀ। ਹਾਂਜੀ, ਪਹਿਲਾਂ ਦੀ ਉਹ ਗੱਲ। ਹਾਂਜੀ, ਸੋ ਇਸ ਲਈ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਮਤਲਬ ਜਦੋਂ ਮੰਤਰੀ ਦੇ ਹਲਕੇ ਦੇ ਵਿੱਚ, ਮੰਤਰੀ ਦੇ ਆਪਣੇ ਖੇਤਰ ਦੇ ਵਿੱਚ, ਨੰਗਲ ਦੇ ਆਲੇ ਦੁਆਲੇ ਦੇ ਖੇਤਰ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਤਾਂ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਜੀ। ਹੁਣ ਨਵਾਂ ਪਹਿਲੂ ਆਇਆ ਕਿ 900 ਫੁੱਟ, ਇੱਕ ਪਾਸੇ ਤਾਂ ਹੁਣ ਇਹ ਗੱਲ ਸਾਫ਼ ਹੈ ਕਿ ਪੰਜਾਬ 'ਚ ਮਾਈਨਿੰਗ ਰੁਕੀ ਨਹੀਂ, ਮਤਲਬ ਰੇਤਾ ਵੱਡੀ ਤਾਦਾਦ 'ਚ ਨਿਕਲ ਰਿਹਾ ਖੱਡਾਂ 'ਚੋਂ। ਉਸ ਨੂੰ ਲੈ ਕੇ ਸੁਰੱਖਿਆ ਦਾ ਸਵਾਲ ਵੀ ਖੜਾ ਹੋਇਆ, ਜਿਹੜਾ ਆਪਾਂ ਕੱਲ ਕੀਤਾ ਕਿ ਟੋਏ ਇੰਨੇ ਡੂੰਘੇ ਹੋ ਗਏ, ਉਹ ਕਹਿੰਦੇ ਉਹਦੀ ਆੜ ਦੇ ਵਿੱਚ ਬਾਹਰੋਂ ਸਮਗਲਿੰਗ ਵੀ ਹੁੰਦੀ ਹੈ, ਗੁਆਂਢੀ ਮੁਲਕ ਤੋਂ ਸਾਰਾ ਕੁਝ ਹੁੰਦਾ, ਇਸ ਲਈ ਸਾਡੀ ਸੁਰੱਖਿਆ ਵੀ ਖਤਰੇ 'ਚ ਹੈ। ਤੇ ਜੇ ਮਾਈਨਿੰਗ ਹੋ ਰਹੀ ਹੈ ਪ੍ਰਵੀਨ ਜੀ, ਰੇਤ ਮਾਰਕੀਟ 'ਚ ਆ ਰਿਹਾ ਤਾਂ ਫਿਰ ਮਾਈਨਿੰਗ ਮਾਫੀਏ ਦੀਆਂ ਕਿੰਨੀਆਂ ਧਿਰਾਂ ਹੋਣਗੀਆਂ ਜੀ। ਇੱਕ ਬੜਾ ਠੇਕੇਦਾਰ, 2 ਛੋਟੇ ਠੇਕੇਦਾਰ, 3 ਅੱਗੇ ਪਿਆਦੇ। ਤੇ ਜਦੋਂ ਮਾਲ ਬਾਜ਼ਾਰ 'ਚ ਵੱਧ ਹੋਵੇ, ਵੇਚਣ ਵਾਲੀਆਂ ਧਿਰਾਂ ਵੱਧ ਹੋਣ ਤਾਂ ਲੋਕਾਂ ਨੂੰ ਤਾਂ ਮਾਲ ਸਸਤਾ ਮਿਲਣਾ ਚਾਹੀਦਾ ਨਾ, ਸਸਤਾ ਮਿਲਣਾ ਚਾਹੀਦਾ। ਬਿਲਕੁਲ ਸਹੀ। ਜਦੋਂ ਸਪਲਾਈ ਖੁੱਲੀ ਆ, ਹੋਰ ਛੱਡੋ, ਜੰਮੂ ਤੋਂ ਤੇ ਹਿਮਾਚਲ ਤੋਂ ਦੱਬ ਕੇ ਮਾਈਨਿੰਗ ਬਾਹਰ ਆ ਰਹੀ ਆ ਜੀ। ਗੜਸ਼ੰਕਰ ਵਾਲੇ ਖੇਤਰ ਦੇ ਵਿੱਚ ਮਤਲਬ ਬਰਸਾਤਾਂ ਦੇ ਦਿਨਾਂ 'ਚ ਹਿਮਾਚਲ ਵਾਲੀ ਪਹਾੜ ਟਾਟਾ ਵੇਚੀ ਗਏ ਤੇ ਉਹ ਕਿਹਦੀ ਸ਼ਹਿਦ ਨਾਲ ਹੁੰਦਾ ਸੀ, ਕਿਹਦੀ ਮੁਲੀਪਕਤ ਨਾਲ ਹੁੰਦਾ ਸੀ। ਤੇ ਜਿਹੜੇ ਸਵਾਲ ਖੜੇ ਕਰਦੇ ਨੇ ਧਿਰਾਂ ਤੇ ਫਿਰ ਉਹਨਾਂ ਨੂੰ ਧਮਕੀਆਂ ਵੀ, ਇਹਨਾਂ ਨੂੰ ਥਾਣੇ ਕਚਹਿਰੀਆਂ ਵੀ ਸੱਦ ਲਿਆ ਜਾਂਦਾ, ਉਹਨਾਂ ਦੇ ਪਰਚੇ ਵੀ ਹੁੰਦੇ ਨੇ। ਉਹ ਸਾਰੀ ਕਾਰਵਾਈ। ਸੋ ਉਹ ਇਸ ਲਈ ਉਹਨਾਂ ਸੂਬਿਆਂ 'ਚੋਂ, ਜੰਮੂ ਵਾਲੇ ਖੇਤਰ 'ਚੋਂ ਜਾਂ ਹਿਮਾਚਲ ਵਾਲੇ ਖੇਤਰ 'ਚੋਂ, ਚਾਹੇ ਗੜਸ਼ੰਕਰ, ਹੁਸ਼ਿਆਰਪੁਰ ਵਾਲੀ, ਇਹ ਸਾਰੀ ਬੈਲਟ ਜਿਹੜੀ ਉੱਧਰ ਲੱਗਦੀ ਹੈ, ਚਾਹੇ ਪਠਾਨਕੋਟ ਵਾਲੀ ਬੈਲਟ ਲੱਗਦੀ ਆ, ਸੋ ਚਾਹੇ ਰੋਪੜ ਵਾਲੀ ਬੈਲਟ ਲੱਗਦੀ ਆ, ਉਹ ਸਾਰੇ 'ਚੋਂ ਜਿਹੜਾ ਰੇਤਾ ਆਉਂਦਾ 7 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ
ਪੰਜਾਬ ਦੇ ਨਾਕੇ ਰੋਕ ਲਾ ਕੇ ਪੰਜਾਬ 'ਚ ਬਾਰਡਰ ਹੋਣ ਤੇ ਉਹਨਾਂ ਤੇ ਵਸੂਲੀ ਕੀਤੀ ਜਾਂਦੀ ਹੈ। ਸੋ ਹੁਣ ਉਹ ਕਹਿੰਦੇ ਜੀ ਸਕੁਅਰ ਫੁੱਟ ਕੁਛ ਇਦਾਂ ਦਾ, ਹਾਂ ਇਦਾਂ ਦਾ ਹਿਸਾਬ ਹੈ ਨਾ ਜੀ ਜੀ। ਸੋ ਹੁਣ ਉਸ ਹਿਸਾਬ ਨਾਲ ਜਦੋਂ ਹੋਊਗੀ ਤਾਂ ਫਿਰ ਉਹ ਕਹਿੰਦੇ ਜੀ ਕਿ ਅਸੀਂ ਹੁਣ ਭਾੜਾ ਵੀ ਦੇਣਾ ਟਿੱਪਰ ਦਾ, ਬਾਹਰਲੇ ਸੂਬੇ ਤੋਂ ਵੀ ਲਿਆ ਰਹੇ ਹਾਂ, ਉਹ 1 ਨੰਬਰ 'ਚ ਹੋਵੇ 2 ਨੰਬਰ 'ਚ ਹੋਵੇ, ਵਸੂਲੀ ਸਾਰਿਆਂ ਤੋਂ ਹੋਣੀ ਆ। ਸੋ ਫਿਰ ਫਰਕ ਕੀ ਪਿਆ, ਮਹਿੰਗਾ ਹੋ ਗਿਆ। ਫਿਰ ਹੁਣ ਪੰਜਾਬ ਦੇ ਅੰਦਰ ਠੇਕੇਦਾਰਾਂ ਨੂੰ ਪਤਾ ਹੈ ਕਿ ਜੀ ਸਾਡੇ ਕੋਲ ਕਹਿਣ ਨੂੰ ਬਹਾਨਾ ਕਿ ਸਖਤੀ ਬਹੁਤ ਹੈ ਬਾਈ ਜੀ, ਹੁਣ ਨਹੀਂ ਰੇਤਾ ਨਿਕਲਦਾ ਜੀ, ਜਦ ਕਿ ਰੇਤੇ ਦੇ ਭੰਡਾਰ ਕੱਢੇ ਜਾ ਰਹੇ, ਖੱਡਾਂ ਖਾਲੀ, ਤੇ ਉਹਦੀ ਆੜ ਦੇ ਵਿੱਚ 12,000 ਵਾਲੀ ਟਰੈਲੀ, 13,000 ਵਾਲੀ ਟਰਾਲੀ 40 ਤੋਂ 45,000 ਦੀ ਮਿਲ ਰਹੀ ਹੈ ਰੇਤੇ ਜੀ। ਯਾਦ ਹੋਏਗਾ ਪ੍ਰਵੀਨ ਜੀ, ਹੈਲੀਕਾਪਟਰ ਉੜਿਆ ਸੀ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ, ਬਿਲਕੁਲ ਯਾਦ ਹੈ। ਤੇ ਉਦੋਂ ਤੁਹਾਨੂੰ ਮੈਨੂੰ ਵੀ ਐ ਲੱਗਿਆ ਸੀ ਕਿ ਲੈ ਬਾਈ ਰੇਤ ਮਾਫੀਆ ਤਾਂ ਹੁਣ ਟੰਗਿਆ ਗਿਆ, ਕਿ ਹੁਣ ਕੈਪਟਨ ਇਸ ਮਾਮਲੇ 'ਚ ਤਾਂ ਸਿਰੇ ਲਾ ਦੂਗਾ, ਕਿਉਂਕਿ ਕੈਪਟਨ ਦੀ ਇੱਕ ਦਿੱਖ ਬਣੀ ਸੀ ਜੀ, ਮੁੰਡੇ ਵਾਲਾ ਕੈਪਟਨ ਬਿਲਕੁਲ ਸੀ। ਸੋ ਉਦਣੇ ਪਤਾ ਲੱਗਿਆ ਕਿ ਉਹ ਜਹਾਜ਼ ਉਤਰਨ ਤੋਂ ਪਹਿਲਾਂ ਹੀ ਰਾਜ ਮਹਿਲ ਨੂੰ ਰੰਗ ਹੋ ਗਿਆ, ਕਹਿੰਦੇ ਨਵਾਂ, ਤੇ ਉਹ ਪਟਿਆਲੇ ਰੰਗ ਹੋਣਾ, ਇੱਧਰ ਫਾਰਮ ਹਾਊਸ 'ਚ ਨਵਾਂ ਫਰਨੀਚਰ ਆਉਣਾ, ਇਹ ਚਰਚਾਵਾਂ ਫਿਰ ਚੱਲੀਆਂ। ਸੋ ਸਾਰੇ ਰੰਗ ਭਾਗ ਕਿੱਥੋਂ ਲੱਗੇ, ਫਿਰ ਮੁੜ ਕੇ ਨਹੀਂ ਹੈਲੀਕਾਪਟਰ ਉੜਿਆ ਜੀ। ਫਿਰ ਚੰਨੀ ਜੀ ਆ ਗਏ, ਚੰਨੀ ਜੀ ਨੇ ਪਹਿਲੇ ਦਿਨੇ ਮੇਜ਼ ਲਾਇਆ ਤੇ ਕਹਿੰਦੇ ਬਾਈ ਦੇਸੀ ਬੰਦਾ, ਆ ਖੇਸੀ ਦੀ ਬੁੱਕਲ ਮਾਰ ਕੇ ਬੈਠਾ, ਹੋਰ ਜਿਹੜਾ ਮਰਜੀ ਆ ਜਾਓ, ਮਾਈਨਿੰਗ ਵਾਲੇ ਮੈਨੂੰ ਮਿਲਣਾ ਹੁਣ ਜੀ। ਤੇ ਮਾਈਨਿੰਗ ਵਾਲੇ ਕਹਿੰਦੇ ਬਾਈ ਪਹਿਲਾ ਸੱਦਾ ਹੀ ਸਾਨੂੰ ਹੈ, ਤਾਂ ਸਾਨੂੰ ਇਹ ਕਿਹਾ ਕਿ ਤੁਸੀਂ ਆ ਜਾਓ ਝੋਲਾ ਲੈ ਕੇ ਜੀ। ਸੋ ਕਹਿੰਦੇ ਕਿ ਥਾਣੇਦਾਰ ਬਦਲ ਜਾਵੇ ਤਾਂ ਸਾਰੇ ਗੈਰ ਕਾਨੂੰਨੀ ਧੰਦਿਆਂ ਦਾ ਭਾਅ ਵੱਧ ਜਾਂਦਾ, ਬਿਲਕੁਲ, ਕਿ ਹਾਂ ਵੀ ਹੁਣ ਪੁਰਾਣੇ ਕਮਿਸ਼ਨ ਤੋਂ ਉੱਪਰ ਲੈਣਾ, ਨਵਾਂ ਕਮਿਸ਼ਨ, ਨਵਾਂ ਰੇਟ ਤੈਅ ਹੁੰਦਾ। ਸੋ ਇਸ ਲਈ ਕਹਿੰਦੇ ਕਿ ਪਹਿਲਾ ਸੱਦਾ ਸੀ ਉਹ। ਉਸੇ ਤਰ੍ਹਾਂ ਹੁਣ ਵਾਲੇ ਕਹਿੰਦੇ ਕਿ ਅਸੀਂ ਤਾਂ ਮਾਈਨਿੰਗ ਹੋਣ ਹੀ ਨਹੀਂ ਦੇਣੀ, ਅਸੀਂ ਤਾਂ ਭ੍ਰਸ਼ਟਾਚਾਰ ਹੋਣ ਹੀ ਨਹੀਂ ਦੇਣਾ ਜੀ। ਤੇ ਇੱਧਰ ਲੋਕਾਂ ਦੀ ਲੁੱਟ ਵੀ ਹੋ ਰਹੀ ਹੈ ਤੇ ਮਾਈਨਿੰਗ ਵੀ ਹੋ ਰਹੀ ਹੈ। ਘਟੀਆ ਤੋਂ ਘਟੀਆ ਬਜਰੀ ਇਸ ਮੌਕੇ 30,000 ਦੀ ਟਰੈਲੀ ਮਿਲਦੀ ਆ ਜੀ। ਤੇ ਜੇ ਤੁਸੀਂ ਕਹਿੰਦੇ ਆ ਵਧੀਆ ਬਜਰੀ ਲੈਣੀ ਆ, ਉਹ ਵੀ ਠੀਕ ਠਾਕ ਆ, ਮਿਕਸ ਵਾਲੀ, ਉਹ ਵੀ 40-42,000 ਦੀ ਟਰੈਲੀ ਆ। ਠੀਕ ਹੈ। 900 ਫੁੱਟ ਰੇਤ ਵਾਲਾ ਮਤਲਬ ਜਿਹੜਾ ਟਿੱਪਰ ਆ, ਉਹ ਜੀ 40 ਤੋਂ 50-45,000 ਦਿਆ ਹੋ ਗਿਆ। ਠੀਕ ਹੈ। ਜਿਹੜਾ 12-13,000 ਚ ਚੰਨੀ ਦੇ ਟਾਈਮ 'ਚ ਮਿਲਿਆ ਸੀ, ਜਦੋਂ ਉਹਨੇ ਮਾਈਨਿੰਗ ਮਾਫੀਆ ਨੂੰ ਹਾਕ ਮਾਰੀ ਸੀ। ਤੇ ਇਸ ਲਈ ਇੱਕ ਪਾਸੇ ਫੌਜ ਦਾ ਮਤਲਬ ਫਿਕਰਮੰਦੀ, ਬਾਰਡਰਾਂ ਤੇ ਸੁਰੱਖਿਆ ਦਾ ਖਤਰਾ, ਉਹਨਾਂ ਨੇ ਚਿੱਠੀ ਵੀ ਲਿਖਤੀ, ਹਾਈ ਕੋਰਟ 'ਚ ਵੀ ਮਾਮਲਾ ਧਿਆਨ 'ਚ ਲੈਤਾ, ਪੰਜਾਬ ਸਰਕਾਰ ਨਾਲ ਮੀਟਿੰਗਾਂ ਵੀ ਕਰ ਲੀਆਂ। ਇੱਧਰ ਵਿਰੋਧੀ ਧਿਰਾਂ ਦੇ ਲੀਡਰਾਂ ਵੱਲੋਂ ਵੀਡੀਓ ਜਾਰੀ ਮਾਈਨਿੰਗ ਮਾਫੀਏ ਦੇ ਮਤਲਬ ਹਵਾਲੇ ਨਾਲ ਜਾਂ ਮਾਈਨਿੰਗ ਮੰਤਰੀ ਦੇ ਖੇਤਰ ਤੋਂ, ਤੇ ਦੂਸਰੇ ਪਾਸੇ ਲੋਕਾਂ 'ਚ ਹਾਹਾਕਾਰ ਕਿ ਹੁਣ ਘਰ ਬਣਾਉਣ ਜੋਗੇ ਵੀ ਨਹੀਂ ਰਹੇ, ਸੀਮੈਂਟ ਖਰੀਦਣ ਜੋਗੇ ਪੈਸੇ ਹੈਗੇ ਪਰ ਰੇਤਾ ਖਰੀਦਣਾ ਮਹਿੰਗਾ ਹੋ ਗਿਆ, ਕਹਿੰਦੇ ਸੀਮੈਂਟ ਸਰੀਆ ਲੈ ਸਕਦੇ ਆ, ਰੇਤੇ ਵਾਲਾ ਹੀ ਮਸਲਾ ਬੜਾ। ਤੇ ਉੱਪਰ ਦੀ ਕਹਿੰਦੇ ਲੈਣ ਤੋਂ ਬਾਅਦ ਵੀ 40,000 ਦੇਣ ਤੋਂ ਬਾਅਦ ਵੀ ਇਹ ਡਰ ਲੈਂਦਾ ਕਿ ਕਿਤੇ ਕੋਈ ਅਫਸਰ ਨਾ ਆ ਜਾਵੇ ਕਿ ਹਾਂ ਵੀ ਤੁਸੀਂ ਮਾਈਨਿੰਗ ਵਾਲਾ ਰੇਤਾ ਲਿਆਂਦਾ ਜੀ। ਇਸ ਲਈ ਆਹ ਸਥਿਤੀ ਚੋਂ ਪੰਜਾਬ ਲੰਘ ਰਿਹਾ ਬਾਈ ਜੀ, ਕੁਛ ਨਹੀਂ ਬਦਲਿਆ, ਥਾਣੇਦਾਰ ਬਦਲਿਆ ਤੇ ਕਮਿਸ਼ਨ ਵਧ ਗਿਆ। ਬਿਲਕੁਲ ਸਹੀ ਕਿਹਾ ਤੁਸੀਂ। ਵੈਸੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਚੀਜ਼ ਬਹੁਤਾਤ ਦੇ ਵਿੱਚ ਹੋਵੇ ਤੇ ਉਦੋਂ ਵੀ ਮਹਿੰਗੀ ਹੋ ਜਾਏ ਸ਼ਰਮਾ ਜੀ। ਹਾਂ,